ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 17 ਮਾਰਚ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਲਾਹੌਰ ਤੋਂ ਹੈ ਤੇ ਇੱਕ ਬੜੀ ਅਹਿਮ ਸ਼ਖਸੀਅਤ ਹੈ ਜਿਨ੍ਹਾਂ ਨੂੰ ਆਖਿਰਕਾਰ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਨੌਕਰੀ ਦੇ ਛੱਡੀ। ਬੜੇ ਚਿਰ ਦੇ ਉਹ ਰੁੱਸੇ ਰੁੱਸੇ ਫਿਰਦੇ ਸਨ ਤੇ ਪੰਜਾਬੀ ਦੇ ਵਿੱਚ ਜਿਹੜਾ ਲਫ਼ਜ਼ ਵੱਟ ਹੈ ਨਾ, ਇੱਕ ਤੇ ਅੰਗਰੇਜ਼ੀ 'ਚ ਲਫ਼ਜ਼ ਹੈ ਨਾ ਵੱਟ, WHAT ਵੱਟ, ਤੇ ਇੱਕ ਪੰਜਾਬੀ ਦਾ ਲਫ਼ਜ਼ ਵੱਟ ਹੈ। ਅੱਛਾ, ਇਹ ਜਿਹੜਾ ਵੈਸੇ ਤੇ ਅੰਗਰੇਜ਼ੀ ਦਾ ਲਫ਼ਜ਼ ਵੱਟ ਹੈ ਉਹ ਵੀ ਕਈ ਥਾਵਾਂ ਤੇ ਲੱਗ ਜਾਂਦਾ ਹੈ ਜਾਂ ਕਈ ਫਿਕਰਿਆਂ ਦੇ ਵਿੱਚ ਉਹ ਨਾ ਲਾਈਏ ਤੇ ਉਹ ਕੰਪਲੀਟ ਹੀ ਨਹੀਂ ਹੁੰਦੇ, ਮਤਲਬ ਕਿਤੇ ਨਾ ਕਿਤੇ ਵੱਟ ਜਿਹੜਾ ਉਹ ਫਸ ਜਾਂਦਾ ਹੈ। ਲੇਕਿਨ ਜਿੰਨਾ ਕੁ ਵੱਟ ਪੰਜਾਬੀ ਵਾਲਾ ਜਿਹੜਾ ਫਸਦਾ ਹੈ ਉਹ ਜਾਂ ਜਿੰਨੇ ਕੁ ਮਾਨੀ ਜਾਂ ਲਫ਼ਜ਼ ਜਾਂ ਫਿਕਰੇ ਉਹਦੇ ਨਾਲ ਬਣਦੇ ਨੇ, ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਇੰਜ ਸਮਝੋ ਵੀ ਜਿਵੇਂ ਹਾਂਡੀ ਦੇ ਵਿੱਚ ਗੰਢੇ ਪਾਈਦੇ ਨੇ ਔਰ ਹਰ ਸ਼ੈ 'ਚ ਹੀ ਪਾਈ ਜਾਈਦੇ ਨੇ, ਇੰਜ ਹੀ ਵੱਟ ਜਿਹੜਾ ਉਹ ਪੰਜਾਬੀ ਦਾ ਇਹੋ ਜਿਹਾ ਲਫ਼ਜ਼ ਹੈ ਜਿਹੜਾ ਹਰ ਥਾਂ 'ਤੇ ਫਿੱਟ ਫੁੱਟ ਆ ਜਾਂਦਾ ਹੈ। ਮਸਲਨ ਆਖਿਆ ਜਾਂਦਾ ਵੀ ਮੈਂ ਤੇਰੇ ਵੱਟ ਕੱਢ ਛੱਡਣੇ ਨੇ, ਜਾਂ ਤੂੰ ਕਿਉਂ ਅੱਜ ਬੜਾ ਵਟਿਆ ਵਟਿਆ ਬੈਠਾ ਹੈ, ਜਾਂ ਤੂੰ ਕਿਉਂ ਮੂੰਹ ਵਟਿਆ, ਜਾਂ ਤੂੰ ਇਸ ਚੀਜ਼ ਨੂੰ ਘੁੱਟੋ ਵੱਟੀ ਖਾ ਲੈ, ਜਾਂ ਵਟੋ ਵੱਟੀ ਤੁਰੇ ਜਾਓ, ਮਤਲਬ ਕਿ ਸਿੱਧੇ ਹੀ ਤੁਰੇ ਜਾਓ। ਹੋਰ ਵੀ ਇਹਦੇ ਕੋਈ 500 ਇਸਤੇਮਾਲ ਨੇ ਵੱਟ ਦੇ। ਤੇ ਇੱਕ ਲੀਡਰ ਵੀ ਵਿਚਾਰਾ ਮੂੰਹ ਵੱਟੀ ਫਿਰਦਾ ਸੀ ਇਸੇ ਤਰੀਕੇ ਨਾਲ ਹੀ, ਤੇ ਇੰਜ ਹੀ ਲੱਗਦਾ ਸੀ ਵੀ ਉਹ ਜ਼ਰਾ ਮੂੰਹ ਵੱਟ ਕੇ ਤੇ ਕੋਈ ਗੁੱਸੇ 'ਚ ਬੈਠਾ ਹੈ, ਤੇ ਉਹਦੇ ਵੀ ਹੁਣ ਵੱਟ ਕੱਢੇ ਨੇ ਉਹਨਾਂ ਨੇ, ਲੇਕਿਨ ਵੱਟ ਕੋਈ ਜ਼ਬਰਦਸਤੀ ਨਹੀਂ ਕੱਢੇ, ਪਿਆਰ ਮੁਹੱਬਤ ਨਾਲ ਕੱਢੇ ਨੇ ਤੇ ਉਹਨੂੰ ਅਹੁਦਾ ਦੇ ਛੱਡਿਆ। ਤੁਸੀਂ ਸੋਚਦੇ ਹੋਵੋਗੇ ਕਿ ਮੈਂ ਜਵੇਲ ਲਤੀਫ ਸਾਹਿਬ ਦੀ ਗੱਲ ਕਰਦਾ, ਕਿਉਂਕਿ ਉਹ ਵੀ ਰੁੱਸੇ ਫਿਰਦੇ ਸਨ, ਉਹਨਾਂ ਵੀ ਮੂੰਹ ਵੱਟਿਆ ਸੀ ਨੂਨ ਲੀਗ ਦੇ ਨਾਲ, ਤੇ ਉਹਨਾਂ ਨੂੰ ਵੀ ਸਮਝ ਨਹੀਂ ਸੀ ਆਉਂਦੀ। ਅੱਛਾ, ਵੱਟ ਦੀ ਗੱਲ ਹੋਣ ਡਈ ਸੀ ਤੇ ਗਰਮੀ ਬਹੁਤ ਹੋਵੇ, ਹੁੱਸੜ ਹੋਵੇ, ਤੇ ਉਹਨੂੰ ਵੀ ਆਂਦੇ ਨੇ ਵੀ ਅੱਜ ਬੜਾ ਵੱਟ ਹੈ ਹੈਂ। ਤੇ ਬਹਰਲ ਉਹ ਵੀ ਇੰਜ ਹੀ ਸੀ ਕਿ ਜਿਵੇਂ ਉਹਨਾਂ ਨੂੰ ਬੜਾ ਵੱਟ ਲੱਗਣ ਡਿਆ, ਮਤਲਬ ਜਾਂ ਤਾਂ ਗਰਮੀ ਲੱਗਣ ਡਈ ਹੈ ਤੇ ਜਾਂ ਉਹਨਾਂ ਨੂੰ ਵੈਸੇ ਵੱਟ ਚੜ੍ਹੇ ਨੇ। ਬਹਰਲ ਉਹ ਜਵੇਲ ਲਤੀਫ ਸਾਹਿਬ ਨਹੀਂ ਹੈਗੇ, ਸ਼ਖਸੀਅਤ ਉਸੇ ਤਰ੍ਹਾਂ ਦੀ ਅਹਿਮ ਹੈ, ਬਲਕਿ ਉਹਨਾਂ ਤੋਂ ਬਹੁਤੀ ਅਹਿਮ ਹੈ। ਤੁਹਾਡੇ 3 ਵਾਰੀ ਦੇ ਵਜ਼ੀਰ ਆਜ਼ਮ ਸਾਬਕ ਜਨਾਬ ਨਵਾਜ਼ ਸ਼ਰੀਫ ਸਾਹਿਬ, ਇੱਕ ਵਾਰੀ ਉਹ ਵਜ਼ੀਰ ਆਲਾ ਵੀ ਰਹੇ ਨੇ ਪੰਜਾਬ ਦੇ ਔਰ ਵਜ਼ੀਰ ਖਜ਼ਾਨਾ ਵੀ ਰਹੇ ਨੇ ਉਹ ਪੰਜਾਬ ਦੇ। ਤੇ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਉਹਨਾਂ ਨੂੰ ਆਖਿਰਕਾਰ ਨੌਕਰੀ ਦੇ ਛੱਡੀ ਹੈ। ਉਹਨਾਂ ਨੂੰ ਚੌਧਰੀ ਸਾਹਿਬ ਲੈ ਕੇ ਤੇ ਆਏ ਸਨ, ਕਬੂਤਰ ਸ਼ਬੂਤਰ ਉਡਾਏ ਸਨ, ਛੇਤੇ ਕਰੋ, ਤੇ ਕਬੂਤਰ ਉਹਨਾਂ ਕੋਲੋਂ ਉਡਵਾਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਖੁੱਡੇ ਦੇ ਵਿੱਚ ਡੱਕ ਛੜਿਆ। ਖੁੱਡਾ ਮਤਲਬ ਕਿ ਉਹਨਾਂ ਨੂੰ ਜਾਤੀ ਉਮਰਾ ਡੱਕ ਛੜਿਆ ਤੇ ਕੱਲਿਆਂ ਉਹਨਾਂ ਨੂੰ ਬਾਹਰ ਵੀ ਨਹੀਂ ਜਾਣ ਦਿੰਦੇ। ਉਹ ਜਦੋਂ ਜਾਂਦੇ ਨੇ ਤੇ ਉਹਨਾਂ ਦੇ ਨਾਲ ਗਰੰਟੀ ਦੇ ਉੱਤੇ ਜਿਹੜੇ ਨਿਜ਼ਾਮਦੀਨ ਸਾਹਿਬ ਨੇ ਉਹਨਾਂ ਗਰੰਟੀ ਮੰਗੀ ਸੀ ਪਿਛਲੀ ਵਾਰੀ ਵੀ ਜੇ ਇਹਨਾਂ ਨੂੰ ਵਲਾਇਤ ਲੈ ਕੇ ਜਾਣਾ ਹੈ ਤੇ ਇਹਨਾਂ ਦੇ ਨਾਲ ਚੌਧਰਾਣੀ ਸਾਹਿਬਾ ਜਾਣ ਤੇ ਫਿਰ ਮਤਲਬ ਕਿ ਮਹਾਰਾਣੀ ਸਾਹਿਬਾ ਰਾਣੀ ਸਾਹਿਬਾ ਜਿਹੜੀਆਂ ਨੇ ਉਹ ਜਾਣ, ਤੇ ਫਿਰ ਇਹਨਾਂ ਨੂੰ ਇਜਾਜ਼ਤ ਹੈ ਵੀ ਕਿ ਇਹਨਾਂ ਦਾ ਮੂੰਹ ਵਟਿਆ, ਇਹ ਬੜੇ ਵੱਟੇ ਵੱਟੇ ਫਿਰਦੇ ਨੇ, ਤੇ ਇਹ ਜਾ ਕੇ ਉੱਥੇ ਇੰਗਲੈਂਡ ਕੋਈ ਇਹੋ ਜਿਹੀਆਂ ਗੱਲਾਂ ਨਾ ਕਰ ਦੇਣ ਵੀ ਸਾਡੇ ਲਈ ਮੁਸੀਬਤ ਬਣੇ। ਇਸ ਵਾਸਤੇ ਭੈਣ ਸਾਡੀ ਨਾਲ ਹੀ ਲੈ ਕੇ ਗਈ ਸੀ ਮੀਆਂ ਸਾਹਿਬ ਨੂੰ, ਤੇ ਨਾਲ ਹੀ ਵਾਪਸ ਲੈ ਕੇ ਆਈ ਸੀ। ਮਤਲਬ ਮੀਆਂ ਸਾਹਿਬ ਉਹ ਗੁੱਥੀ ਬਣ ਗਏ ਜਾਂ ਉਹ ਗਠੜੀ ਬਣ ਗਏ ਸਮਾਨ ਵਾਲੀ, ਜਿਹੜੀ ਬਾਜੀ ਦੇ ਨਾਲ ਹੀ ਗਈ ਤੇ ਨਾਲ ਹੀ ਵਾਪਸ ਆ ਗਈ। ਉੱਥੇ ਵੀ ਮੂੰਹ ਵੱਟੀ ਵੱਟੀ ਫਿਰਦੇ ਰਹੇ, ਬੜਾ ਥੋੜ੍ਹਾ ਜਿਹਾ ਔਖੇ ਸਨ, ਮੁਸ਼ਕਿਲ 'ਚ ਸਨ ਵੀ ਬਈ ਮੈਨੂੰ ਵੀ ਕੋਈ ਕੰਮ ਦਿਓ, ਮੈਨੂੰ ਕਿਸੇ ਕੰਮੇ ਲਾਓ। ਅੱਛਾ, ਇਹ ਪੂਰੀ ਰਜੀਮ ਬੈਠੀ ਸੋਚਦੀ ਸੀ ਵੀ ਕਿਹੜੇ ਕੰਮੇ ਲਾਈਏ, ਮੀਆਂ ਸਾਹਿਬ ਨੂੰ ਕਿਹੜੀ ਗੁੱਠੇ ਲਾਈਏ। ਮੀਆਂ ਸਾਹਿਬ ਦਾ ਹਾਲ ਉਹ ਦਾਣੇ ਵਾਲੇ ਭੜੋਲੇ ਵਾਲਾ ਸੀ ਵੀ ਜਿਹੜਾ ਕਿਤੇ ਵੀ ਫਿੱਟ ਨਹੀਂ ਸੀ ਹੁੰਦਾ, ਤੇ ਸਾਈਜ਼ ਵੀ ਜ਼ਰਾ ਖੁੱਲ੍ਹਾ ਡੁੱਲਾ ਸੀ, ਤੇ ਥਾਂ ਉਹਨਾਂ ਦਾ ਬਣਦਾ ਕੋਈ ਨਹੀਂ ਸੀ। ਉੱਤੇ ਵਜ਼ੀਰ ਆਜ਼ਮ ਭਰਾ ਬਣ ਗਿਆ, ਸਮਧੀ ਸਾਹਿਬ ਜਿਹੜੇ ਨੇ ਉਹ ਵਜ਼ੀਰੇ ਇਸ ਵੇਲੇ ਖਾਰਜਾ ਵੀ ਬਣੇ ਨੇ, ਤੇ ਖਜ਼ਾਨਾ ਵੀ ਉਹੀ ਚਲਾਈ ਚੁਲੀ ਆਉਂਦੇ ਨੇ। ਧੀ ਥੱਲੇ ਜਿਹੜੀ ਉਹ ਚੀਫ ਮਿਨਿਸਟਰ ਬਣੀ ਹੈ, ਤੇ ਉਹਨਾਂ ਨੇ ਆਪਣੇ ਇਰਦ ਗਿਰਦ ਆਪਣੀਆਂ ਦਾਸੀਆਂ ਲਾਈਆਂ ਨੇ ਸਾਰੀਆਂ, ਤੇ ਮੀਆਂ ਸਾਹਿਬ ਉਹਨਾਂ ਦਾਸੀਆਂ ਲਾਈਆਂ ਨੇ ਤੇ ਮੀਆਂ ਸਾਹਿਬ ਨੂੰ ਉਦਾਸੀਆਂ ਲਾਈਆਂ ਨੇ। ਮੀਆਂ ਸਾਹਿਬ ਨੂੰ ਸਮਝ ਆਉਂਦੀ ਕੋਈ ਨਹੀਂ ਸੀ। ਚੇਤੇ ਕਰੋ, ਅਸੀਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਦੱਸਿਆ ਸੀ ਵੀ ਤੰਗ ਆ ਕੇ ਮੀਆਂ ਸਾਹਿਬ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਝਟਕਾ ਦੇਣ ਵਾਸਤੇ, ਜਿਵੇਂ ਉਹ ਮੁੰਡੇ ਹੁੰਦੇ ਨੇ ਨਾ ਜਵਾਨ, ਉਹਨਾਂ ਦਾ ਅਗਰ ਮਾਂ ਪਿਓ ਵਿਆਹ ਨਾ ਕਰਨ ਤਾਂ ਉਹ ਭਾਂਡੇ ਭਰਨਾ ਸ਼ੁਰੂ ਕਰ ਦਿੰਦੇ ਨੇ, ਐਵੇਂ ਹੀ ਬੂਹੇ ਜ਼ੋਰ ਜ਼ੋਰ ਕੇ ਮਾਰਦੇ ਨੇ ਘਰੋਂ ਆਉਂਦੇ ਜਾਂਦੇ, ਐਵੇਂ ਲੜਦੇ ਫਿਰਦੇ ਨੇ, ਕਿਸੇ ਨੂੰ ਮੋਢਾ ਮਾਰ ਕੇ ਗਏ ਤੇ ਕਿਤੇ ਘਸੁੰਨ ਮਾਰ ਦਿੱਤਾ ਤੇ ਕਈ ਸ਼ਹਿਦ ਤੋੜ ਦਿੱਤੀ, ਤੇ ਮੇਰਾ ਮਤਲਬ ਝਗੜੇ ਪਏ ਹਰ ਬੰਦੇ ਨਾਲ। ਉਹਦੇ ਨਾਲ ਮਾਂ ਪਿਓ ਨੂੰ ਸਮਝ ਆ ਜਾਂਦੀ ਹੈ ਵੀ ਮੁੰਡਾ ਜਿਹੜਾ ਹੈ ਨਾ ਉਹ ਇਹ ਚਾਹੁੰਦਾ ਵੀ ਉਹਦਾ ਹੁਣ ਵਿਆਹ ਕਰ ਦਈਏ। ਇਸੇ ਤਰੀਕੇ ਨਾਲ ਮੀਆਂ ਸਾਹਿਬ ਨੇ ਵੀ ਇੱਕ ਕੰਮ ਪਾਇਆ ਇਹਨਾਂ ਨੂੰ ਦੱਸਣ ਵਾਸਤੇ ਕਿ ਭਈ ਮੇਰਾ ਕੁਛ ਕਰੋ, ਮੇਰੇ ਬਾਰੇ ਕੁਛ ਸੋਚੋ। ਉਹਨਾਂ ਨੇ ਜਿਹੜੇ ਜਾਤੀ ਉਮਰਾ ਦੇ ਵਿੱਚ 2 ਟਰੈਕਟਰ ਸ਼ਾਇਦ ਖਰਾਬ ਹੋਏ ਸਨ, ਉਹਦਾ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕੱਢ ਦਿੱਤਾ ਹੈ, 2-3 ਮਹੀਨੇ ਪੁਰਾਣੀ ਗੱਲ ਹੈ। ਉਹਨਾਂ ਕਿਹਾ ਵੀ ਇੱਥੇ ਇਨਕੁਆਇਰੀ ਕਰੋ ਇਹ ਟਰੈਕਟਰ ਕਿਉਂ ਖਰਾਬ ਹੋਏ ਨੇ। ਇਹਨਾਂ ਦੇ ਜਿਹੜੇ ਪ੍ਰਾਈਵੇਟ ਟਰੈਕਟਰ ਸਨ ਜਾਤੀ ਉਮਰਾ ਦੇ ਵਿੱਚ, ਉੱਥੋਂ ਹਿਸਾਬ ਲੱਗਾ ਵੀ ਮੀਆਂ ਸਾਹਿਬ ਕੋਈ ਕੰਮ ਲੱਭਦੇ ਨੇ। ਫਿਰ ਇਹਨਾਂ ਨੇ 3-4 ਬੰਦਿਆਂ ਦੀ ਇੱਕ ਕਮੇਟੀ ਬਣਾਈ ਵੀ ਮੀਆਂ ਸਾਹਿਬ ਨੂੰ ਆਰੇ ਲਾਉਣਾ, ਕਿਹੜੇ ਕੰਮੇ ਆਰੇ ਲਾਈਏ। ਫਿਰ ਹੁਣ ਪੰਜਾਬ ਗਵਰਨਮੈਂਟ ਦੇ ਵਿੱਚ ਇੱਕ ਲਾਹੌਰ ਦੀ ਮੋਡੀਫਿਕੇਸ਼ਨ ਉਹਨੂੰ ਕਹਿ ਲਓ, ਉਹਨੂੰ ਰੀਹੈਬਿਲਿਟੇਸ਼ਨ ਕਹਿ ਲਓ, ਉਹਨੂੰ ਲਾਹੌਰ ਦੀ ਖੂਬਸੂਰਤੀ ਉਹਦੇ ਵਿੱਚ ਲੈ ਕੇ ਆਉਣੀ ਹੈ। ਇਹ ਕਲੀਆਂ ਛਲੀਆਂ ਕਰਨਗੇ ਸੜਕਾਂ ਨੂੰ, ਮੇਰਾ ਉਹਦੇ ਬੂਟੇ ਸ਼ੂਟੇ ਸਿੱਧੇ ਕਰਨਗੇ। ਉਹਦੀ ਇੱਕ ਕਮੇਟੀ ਬਣਾਈ ਗਈ ਹੈ
ਤੇ ਉਹਦਾ ਸਰਬਰਾਹ ਹੁਣ ਮੀਆਂ ਸਾਹਿਬ ਨੂੰ ਬਣਾ ਦਿੱਤਾ ਪੈਟਰਨ ਇਨ ਚੀਫ। ਹੁਣ ਮੀਆਂ ਸਾਹਿਬ ਬੈਠਣਗੇ ਤੇ ਜਿਹੜਾ ਲਾਹੌਰ ਦਾ ਡੀਸੀ ਹੋਏਗਾ ਉਹ ਆਇਆ ਕਰੇਗਾ, ਮੀਆਂ ਸਾਹਿਬ ਦੀ ਗੱਲ ਸੁਣੇਗਾ, ਪੁੱਛੇਗਾ। ਮਤਲਬ ਕਦੇ ਕਦੇ ਹੁਣ ਇਹ ਨਾ ਸਮਝ ਲੈਣ ਮੀਆਂ ਸਾਹਿਬ ਨੂੰ ਵੀ ਥੋੜ੍ਹਾ ਜਿਹਾ ਖਿਆਲ ਰੱਖਣਾ ਪੈਣਾ, ਐਵੇਂ ਡੀਸੀ ਕੋਲੋਂ ਨਾ ਕਿਤੇ ਬਿਜ਼ਤੀ ਸ਼ਿਜ਼ਤੀ ਕਰਵਾ ਬੈਣ। ਮਤਲਬ ਕਦੇ ਕਦੇ ਆਇਆ ਕਰੇਗਾ ਉਹ, ਮਤਲਬ 15 ਦਿਨਾਂ ਬਾਅਦ ਮੀਆਂ ਸਾਹਿਬ ਦੀ ਗੱਲ ਸੁਣ ਲਿਆ ਕਰੇਗਾ। ਤੇ ਉਹ ਕਮੇਟੀ ਦਾ ਇਜਲਾਸ ਹੋਏਗਾ, ਮੀਆਂ ਸਾਹਿਬ ਬਹਿ ਕੇ ਜ਼ਰਾ ਸ਼ੌਕ ਪੂਰਾ ਕਰਨਗੇ ਤੇ ਉਹਦੇ ਵਿੱਚ ਫੈਸਲਾ ਕਰਨਗੇ ਮੀਆਂ ਸਾਹਿਬ ਵੀ ਇੱਥੇ ਇੱਥੇ ਪੀਲਾ ਰੰਗ ਕਰ ਦਿਓ, ਇੱਥੇ ਲਾਲ ਕਰ ਦਿਓ। ਪਰ ਅੱਗੋਂ ਉਹਨਾਂ ਦਾ ਦਿਲ ਜੇ ਕਰਨਗੇ ਤੇ ਕਰਨਗੇ, ਮੀਆਂ ਸਾਹਿਬ ਨੂੰ ਦੱਸ ਦਿਆ ਕਰਨਗੇ ਵੀ ਅਸੀਂ ਕਰ ਛੱਡਿਆ। ਬਹਰਹਾਲ ਚਲੋ ਇਹ ਵੀ ਚੰਗਾ ਕੰਮ ਹੈ। ਪਹਿਲੇ ਮੀਆਂ ਸਾਹਿਬ ਬਗੈਰ ਤਨਖਾਹ ਤੋਂ ਪੁੱਤਰ ਦੇ ਕੋਲ ਨੌਕਰੀ ਕਰਦੇ ਸਨ, ਤੇ ਹੁਣ ਮੀਆਂ ਸਾਹਿਬ ਧੀ ਕੋਲ ਨੌਕਰੀ ਕਰਨਾ ਸ਼ੁਰੂ ਹੋ ਗਏ ਨੇ, ਤੇ ਉਹ ਵੀ ਜ਼ਾਹਿਰ ਹੈ ਪੰਜਾਬ ਗਵਰਨਮੈਂਟ ਦੇ ਵਿੱਚ। ਲੇਕਿਨ ਇਹ ਉਹਨਾਂ ਨੇ ਆਖਿਰਕਾਰ ਮੀਆਂ ਸਾਹਿਬ ਵਾਸਤੇ ਇੱਕ ਕੰਮ ਲੱਭਿਆ। ਉਮੀਦ ਇਹ ਕਰਦੇ ਹਾਂ ਵੀ ਇਸ ਤੋਂ ਬਾਅਦ ਮੀਆਂ ਸਾਹਿਬ ਜਿਹੜਾ ਮੂੰਹ ਵੱਟੀ ਫਿਰਦੇ ਸਨ ਉਹ ਜ਼ਰਾ ਥੋੜ੍ਹੀ ਜਿਹੀ ਕੋਈ ਬਿਹਤਰੀ ਹੋਏਗੀ ਮਾਮਲਾਤ ਦੇ ਵਿੱਚ, ਕਿਉਂਕਿ ਹੁਣ ਤੱਕ ਤੇ ਮੀਆਂ ਸਾਹਿਬ ਬਹੁਤ ਹੀ ਨਾਰਾਜ਼ ਹੋਏ ਫਿਰਦੇ ਸਨ। ਅੱਛਾ ਜੀ, ਦੂਸਰੇ ਪਾਸੇ ਅਸਦ ਤੂਰ ਸਾਹਿਬ ਦੀ ਖਬਰ ਹੈ। ਉਹ ਆਂਦੇ ਨੇ ਕਿ ਮਰੀਮ ਨਵਾਜ਼ ਚੈਚੇ ਦੀ ਜਗ੍ਹਾ ਤੇ ਵਜ਼ੀਰ ਆਜ਼ਮ ਬਣਨਾ ਚਾਹੁੰਦੀ ਹੈ। ਇੱਕ ਪਾਸੇ ਤੇ ਮੋਹਸਨ ਨਕਵੀ ਸਾਹਿਬ ਜਿਹੜੇ ਨੇ ਉਹ ਹੁਣ ਪੂਰੀਆਂ ਉਡਾਰੀਆਂ ਮਾਰ ਰਹੇ ਨੇ ਵਜ਼ਾਰਤ ਦਾਖਲਾ ਛੱਡਣ ਵਾਸਤੇ। ਉਹਨਾਂ ਦਾ ਦਿਲ ਹੈ ਵੀ ਮੈਂ ਹੁਣ ਕਾਫੀ ਨੈਟ ਪ੍ਰੈਕਟਿਸ ਕਰ ਲਈ ਹੈ, ਮੈਂ PCB ਦਾ ਬੇੜਾ ਗਰਕ ਵੀ ਗਰਕ ਕਰ ਦਿੱਤਾ, ਉਹ ਵੀ ਤੁਹਾਨੂੰ ਦੱਸਦੇ ਹੋਣੇ। PCB ਦਾ ਬੇੜਾ ਗਰਕ ਵੀ ਕਰ ਦਿੱਤਾ ਹੈ। ਮੈਂ ਪਹਿਲੇ ਵਜ਼ਾਰਤ ਆਲਾ ਦਾ ਪੰਜਾਬ ਦਾ ਬੇੜਾ ਗਰਕ ਕੀਤਾ, ਹੁਣ ਮੈਂ ਵਜ਼ਾਰਤ ਦਾਖਲਾ ਦਾ ਬੇੜਾ ਗਰਕ ਕਰ ਦਿੱਤਾ ਹੈ। ਮੁਲਕ ਦੇ ਵਿੱਚ ਦਹਿਸ਼ਤਗਰਦੀ ਦੇ ਹਾਲਾਤ ਤੁਹਾਨੂੰ ਪਤਾ ਹੀ ਨੇ। ਇਹੀ ਸਾਹਿਬ ਸਨ ਜਿਹੜੇ ਆਂਦੇ ਸਨ ਵੀ ਬਲੋਚਿਸਤਾਨ ਇੱਕ SHO ਦੀ ਮਾਰ ਹੈ। ਉੱਥੇ ਮੇਰਾ ਖਿਆਲ ਹੁਣ ਕੋਈ SHO ਹੀ ਨਹੀਂ ਬਚਿਆ ਜੋ ਸੂਰਤ ਹਾਲ ਬਣੀ ਹੈ। ਹੁਣ ਬਹਰਹਾਲ ਕਿਉਂਕਿ ਚੌਧਰੀ ਸਾਹਿਬ ਦੇ ਸਾਲੇ ਨੇ ਤੇ ਉਹਨਾਂ ਨੇ ਇਹਨਾਂ ਨੂੰ ਥੋੜ੍ਹੀ ਜਿਹੀ ਅੱਖ ਦੱਬੀ ਹੈ ਕਿ ਤੁਹਾਨੂੰ ਮੈਂ ਵਜ਼ੀਰ ਆਜ਼ਮ ਬਣਾਉਣਾ ਤੇ ਤੁਸੀਂ ਜ਼ਰਾ ਸਿੱਧੇ ਪੱਧਰੇ ਹੋਵੋ। ਹੁਣ ਇਹ ਵਜ਼ਾਰਤ ਦਾਖਲਾ ਛੱਡਣਾ ਚਾਹੁੰਦੇ ਨੇ। ਇਹ ਹੀ ਗੱਲ ਜਿਹੜੀ ਹੈ ਉਹ ਬਾਜੀ ਮਰੀਮ ਦੇ ਕੰਨਾਂ 'ਚ ਪਈ ਹੈ। ਬਾਜੀ ਮਰੀਮ ਹੁਣ ਸੋਚਦੀ ਹੈ ਵੀ ਜੇ ਮੋਹਸਨ ਨਕਵੀ ਸਾਹਿਬ ਨੂੰ ਬਣਾਉਣਾ ਤਾਂ ਮਤਲਬ ਨਲਾਇਕੀ ਨੂੰ ਸਾਹਮਣੇ ਰੱਖ ਕੇ ਬਣਾਉਣਾ ਹੈ ਨਾ, ਤੇ ਮੈਂ ਉਹਦੇ ਤੋਂ ਵੱਡੀ ਨਲਾਇਕ ਹੈ। ਜੇ ਨਲਾਇਕੀ ਨੂੰ ਸਾਹਮਣੇ ਰੱਖ ਕੇ ਤੁਸੀਂ ਕੋਈ ਅਹੁਦਾ ਦੇਣਾ ਤੇ ਫਿਰ ਤੇ ਮੈਂ ਨੰਬਰ 1 ਹੈ ਉਹਦੇ ਵਿੱਚ, ਮੈਂ ਤਾਂ ਟਾਪ ਕਰ ਜਾਵਾਂਗੀ। ਹੁਣ ਬਾਜੀ ਚਾਹੁੰਦੀ ਹੈ ਕਿ ਚੈਚੇ ਨੂੰ ਹਟਾ ਕੇ ਤੇ ਮੈਨੂੰ ਵਜ਼ੀਰ ਆਜ਼ਮ ਬਣਾ ਦਿੱਤਾ ਜਾਵੇ। ਬਾਜੀ ਇਹਦੇ ਉੱਤੇ ਮੁਕੰਮਲ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਜਿਹੜੇ ਮੋਹਸਨ ਨਕਵੀ ਸਾਹਿਬ ਨੇ ਉਹ ਵੀ ਇਹਦੇ 'ਤੇ ਕੋਸ਼ਿਸ਼ ਕਰ ਰਹੇ ਨੇ। ਅਸਦ ਤੂਰ ਸਾਹਿਬ ਦੀ ਸਟੋਰੀ ਹੈ, ਇਹਦੇ 'ਚੋਂ ਕੀ ਬਣਦਾ ਕੀ ਨਿਕਲਦਾ ਜੋ ਵੀ ਹੋਇਆ ਉਹ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਜ਼ਾਹਿਰ ਹੈ ਜੋ ਵੀ ਇਹਦੇ ਵਿੱਚ ਮਾਮਲਾਤ ਅੱਗੇ ਤੁਰਿਆ ਉਹ ਅਸੀਂ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਇਹਦੀ ਰੱਖਾਂਗੇ। ਅੱਛਾ ਜੀ, ਅੱਗੋਂ ਨਜ਼ੀਰ ਨਾਜੀ ਸਾਹਿਬ ਦੇ ਜਿਹੜੇ ਪੁੱਤਰ ਨੇ ਅਨੀਕ ਨਾਜੀ ਸਾਹਿਬ, ਉਹਨਾਂ ਪਿਛਲੇ ਦਿਨੋਂ ਚੰਗੇ ਜਿਹੜੇ ਨਾ ਉਹ ਕੋਈ ਭਖਵੇਂ ਕਿਸਮ ਦੇ ਵੀਲਾਗ ਵਗੈਰਾ ਤੇ ਨਾਲ ਟਵੀਟ ਵਗੈਰਾ ਮਰੀਮ ਨਵਾਜ਼ ਸ਼ਰੀਫ ਤੇ ਕੀਤੇ। ਅਸੀਂ ਉਦੋਂ ਵੀ ਦੱਸਿਆ ਸੀ ਵੀ ਸ਼ਾਇਰ ਕੁਛ ਲੱਭਦਾ ਫਿਰਦਾ ਹੈ, ਸ਼ਾਇਰ ਨੂੰ ਕੁਛ ਲੱਜਦਾ ਨਹੀਂ। ਮੀਨ ਲੱਭਦਾ ਵੀ ਲਫ਼ਜ਼ ਹੈਗਾ ਤੇ ਲੱਜਦਾ ਵੀ ਹੈਗਾ। ਆਪਣਾ ਸ਼ਾਇਰ ਜਿਹੜਾ ਹੈ ਉਹਨੂੰ ਕੁਝ ਲੱਜਦਾ ਨਹੀਂ, ਮੀਨ ਕੋਈ ਚੀਜ਼ ਉਹਨੂੰ ਮਿਲਣ ਨਹੀਂ ਰਹੀ ਤੇ ਉਹ ਹੁਣ ਟੱਕਰਾਂ ਟੁਕਰਾਂ ਮਾਰਦਾ ਫਿਰਦਾ। ਹੁਣ ਖੈਰ ਉਹ ਵਾਪਸ ਆ ਗਏ ਨੇ ਆਪਣੇ ਮਾਮਲੇ ਦੇ ਉੱਤੇ। ਉਹਨਾਂ ਨੇ ਹੁਣ ਫਿਰ ਇਮਰਾਨ ਖਾਨ ਦੇ ਉੱਤੇ ਤਨਕੀਦ ਸ਼ੁਰੂ ਕਰ ਦਿੱਤੀ ਹੈ ਤੇ ਨਵਾਜ਼ ਸ਼ਰੀਫ ਸਾਹਿਬ ਦੇ ਕਲਾਬੇ ਮਰਾਉਣੇ ਸ਼ੁਰੂ ਕਰ ਦਿੱਤੇ ਨੇ। ਦੋਹਰੇ ਦੱਸਿਆ ਵੀ ਉਹਨਾਂ ਮੋਟਰਵੇ ਬਣਾਈ ਤੇ ਕੀ ਕੁਛ ਬਣਾਇਆ ਤੇ ਨਵਾਜ਼ ਸ਼ਰੀਫ ਸਾਹਿਬ ਕਿੱਡੇ ਗ੍ਰੇਟ ਨੇ। ਜਾਂ ਤੇ ਸ਼ਾਇਰ ਜਿਹੜਾ ਹੈ ਉਹਨਾਂ ਦਾ ਕਿਸੇ ਨੇ ਸੰਗ ਗਿੱਲਾ ਕਰ ਛੜਿਆ, ਮਤਲਬ ਚਾਸ਼ਾ ਪਿਆ ਚੜੀ ਹੈ, ਉਹਨਾਂ ਨੂੰ ਲਾਗੇ ਬਹਾ ਲਿਆ, ਉਹਨਾਂ ਦੀ ਗੱਲਬਾਤ ਸੁਣ ਲਈ ਹੈ ਕਿਤੇ। ਤੇ ਜਾਂ ਮੇਰਾ ਮਤਲਬ ਹੈ ਕਿ ਸ਼ਾਇਰ ਜਿਹੜਾ ਉਹ ਅਜੇ ਸਮਝਦਾ ਹੈ ਵੀ ਤਨਕੀਦ ਕਰਕੇ ਗੱਲ ਨਹੀਂ ਬਣੀ, ਹੁਣ ਦੂਸਰਾ ਕੰਮ ਕਰਕੇ ਸ਼ਾਇਦ ਗੱਲ ਬਣੇ। ਤੇ ਇਹ ਨਾਜੀ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੇ ਵਾਪਸ ਆਪਣੀ ਪੁਰਾਣੀ ਜਿਹੜੀ ਸੂਰਤ ਹਾਲ ਸੀ ਉਹਦੇ 'ਤੇ ਹੀ ਕੰਮ ਕਰਨ ਦਾ ਫੈਸਲਾ ਕੀਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਸ਼ਾਹਿਦ ਖਕਾਨ ਅਬਾਸੀ ਸਾਹਿਬ ਨੇ ਕਿਹਾ ਕਿ ਹੁਣ ਇਸ ਵੇਲੇ ਇਸ਼ਾਰਾ ਉਹਨਾਂ ਦਾ ਆਰਮੀ ਚੀਫ ਵਾਲੇ ਪਾਸੇ ਹੈ ਕਿ ਕਿਸੇ ਗੱਲ ਦੀ ਇਹਨਾਂ ਨੂੰ ਪਰਵਾਹ ਨਹੀਂ। ਇਹ ਸਮਝਦੇ ਨੇ ਕਿ ਅਸੀਂ ਮੀਡੀਆ ਨੂੰ ਵੀ ਦਬਾ ਲਿਆ, ਖਬਰਾਂ ਵੀ ਦਬਾ ਲਈਆਂ ਨੇ, ਲੋਕਾਂ ਦੀ ਜ਼ੁਬਾਨਬੰਦੀ ਕਰ ਲਈ ਹੈ ਤੇ ਹਕਾਇਕ ਹੁਣ ਬਦਲ ਜਾਣਗੇ, ਮਤਲਬ ਕਿ ਸੱਚ ਬਦਲ ਜਾਏਗਾ। ਲੋਕਾਂ ਨੂੰ ਕਿਉਂਕਿ ਅਸੀਂ ਸੱਚ ਬੋਲਣ ਤੋਂ ਡੱਕ ਛੱਡਿਆ, ਲੋਕਾਂ ਦੇ ਉੱਤੇ ਪਾਬੰਦੀ ਲਾ ਛੱਡੀ ਹੈ, ਲੋਕਾਂ ਨੂੰ ਕੰਟਰੋਲ ਕਰ ਲਿਆ ਤੇ ਹੁਣ ਕਿਉਂਕਿ ਅਸੀਂ ਲੋਕਾਂ ਨੂੰ ਕੰਟਰੋਲ ਕਰ ਲਿਆ ਤੇ ਹਕੀਕਤ ਵੀ ਬਦਲ ਜਾਏਗੀ। ਸ਼ਾਹਿਦ ਖਕਾਨ ਅਬਾਸੀ ਸਾਹਿਬ ਨੇ ਕਿਹਾ ਵੀ ਨਾ, ਹਕੀਕਤਾਂ ਇੰਜ ਨਹੀਂ ਬਦਲਦੀਆਂ, ਹਕੀਕਤ ਜਿਹੜੀ ਹੈ ਉਹ ਰਹਿਣੀ ਹੈ ਤੇ ਉਹਨੂੰ ਦੱਬਿਆਂ ਜਿਹੜਾ ਉਹਨੂੰ ਜਿਹੜਾ ਉਹਦਾ ਗਲ ਘੁੱਟਿਆ ਹਕੀਕਤ ਨਹੀਂ ਬਦਲ ਜਾਣੀ। ਜਿਹੜਾ ਸੱਚ ਹੈ ਉਹਨੇ ਰਹਿਣਾ ਤੇ ਲੋਕਾਂ ਨੇ ਜਿਹੜਾ ਉਹ ਜ਼ਾਹਿਰ ਹੈ ਤੁਸੀਂ ਬੰਦੂਕ ਦੇ ਜ਼ੋਰ ਦੇ ਉੱਤੇ ਲੋਕਾਂ ਦੀ ਜ਼ੁਬਾਨ ਤੇ ਬੰਦ ਕਰ ਲਓਗੇ, ਲੇਕਿਨ ਸੱਚ ਜਿਹੜਾ ਉਹ ਨਹੀਂ ਰੁਕ ਸਕਦਾ। ਅੱਛਾ ਜੀ, ਮਲੀਹਾ ਲੋਧੀ ਸਾਹਿਬਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ। ਉਹ ਪਾਕਿਸਤਾਨ ਦੀ ਸਫੀਰ ਵੀ ਰਹੇ ਨੇ ਅਮਰੀਕਾ ਦੇ ਵਿੱਚ। ਉਹਨਾਂ ਕਿਹਾ ਜੀ ਸਾਡੇ ਜਿਹੜੇ ਹੁਣ ਜਰਨੈਲ ਨੇ ਉਹ ਇਹ ਖਾਬ ਦੇਖ ਰਹੇ ਨੇ ਕਿ ਅਮਰੀਕਾ ਨੂੰ ਅਫਗਾਨਿਸਤਾਨ 'ਚ ਅਸੀਂ ਵਾਪਸ ਲੈ ਆਵਾਂਗੇ, ਇੱਥੇ ਰਲ ਕੇ ਫਿਰ ਇੱਕ ਨਵੀਂ ਜੰਗ ਲੜਾਂਗੇ ਅਮਰੀਕਾ ਦੇ ਨਾਲ ਰਲ ਕੇ, ਤੇ ਉੱਥੋਂ ਸਾਨੂੰ ਫਿਰ ਡਾਲਰ ਸ਼ਾਲਰ ਤੇ ਸਾਰਾ ਮਾਮਲਾ ਆਏਗਾ। ਲੇਕਿਨ ਉਹਨਾਂ ਕਿਹਾ ਇਹ ਖਿਆਲ ਫਜ਼ੂਲ ਹੈ। ਅਮਰੀਕਾ ਦਾ ਹੁਣ ਅਫਗਾਨਿਸਤਾਨ 'ਚ ਕਿਸੇ ਕਿਸਮ ਦਾ ਕੋਈ ਇੰਟਰਸਟ ਨਹੀਂ ਤੇ ਉਹ ਅਫਗਾਨਿਸਤਾਨ ਦੀ ਜੰਗ ਆ ਕੇ ਲੜਨਾ ਨਹੀਂ ਚਾਹੁੰਦੇ। ਇਹ ਮਲੀਹਾ ਲੋਧੀ ਸਾਹਿਬਾਂ ਨੇ ਕਿਹਾ। ਵੇਖਦੇ ਹਾਂ ਹੁਣ ਸਾਡੇ ਬੰਦਿਆਂ ਨੂੰ ਇਸ ਗੱਲ ਦੀ ਅਕਲ ਆਉਂਦੀ ਹੈ ਕਿ ਨਹੀਂ, ਜਾਂ ਬਸ ਹਾਫਿਜ਼ ਜੀ ਤੁੰਨ ਕੇ ਰੱਖੋ ਵਾਲੀ ਪਾਲਿਸੀ 'ਤੇ ਹੀ ਰਹਿੰਦੇ ਨੇ। ਅੱਛਾ ਜੀ, ਸਦਰ ਟਰੰਪ ਨੇ ਲੱਠ ਚੁੱਕੀ ਉੱਥੇ। ਉਹ ਆਂਦਾ ਹੈ ਕਿ
ਜਿਹੜੀ ਅਮਰੀਕੀ ਸਰਕਾਰ ਹੈ ਉਹਦੇ ਵਿੱਚ ਬੜੇ ਸਾਰੇ ਡਿਪਾਰਟਮੈਂਟ ਜਿਹੜੇ ਨੇ ਉਹ ਐਵੇਂ ਝੂਠੋ ਝੂਠ 44 ਨੇ, ਮਤਲਬ ਕਿ ਮਾਲ ਪਾਣੀ ਲੈ ਰਹੇ ਸਨ ਹਕੂਮਤ ਕੋਲੋਂ। ਉੱਥੇ ਵੀ ਜ਼ਾਹਿਰ ਹੈ ਟੈਕਸ ਪੇਅਰ ਦਾ ਪੈਸਾ ਉਹ ਸਾਰਾ, ਔਰ ਉਹਨੂੰ ਜ਼ਾਇਆ ਕਰ ਰਹੇ ਸਨ। ਇਹ ਸਦਰ ਟਰੰਪ ਦਾ ਖਿਆਲ ਹੈ। ਤੇ ਉਹ ਹੁਣ ਬੜੇ ਸਾਰੇ ਇਦਾਰੇ ਉਹਨਾਂ ਨੂੰ ਫਜ਼ੂਲ ਕਹਿ ਕੇ ਬੰਦ ਕਰੀ ਆ ਰਹੇ ਨੇ। ਉਹਨਾਂ ਦੇ ਵਿੱਚ ਹੀ ਉਹਨਾਂ ਨੇ ਵਾਇਸ ਆਫ ਅਮਰੀਕਾ, ਜੀ ਹਾਂ, ਵਾਇਸ ਆਫ ਅਮਰੀਕਾ ਜਿਹੜਾ ਉਹ ਇੱਕ ਨਿਊਜ਼ ਆਊਟਲੈਟ ਸੀ ਅਮਰੀਕੀ ਗਵਰਨਮੈਂਟ ਦਾ, ਔਰ ਉਹ ਅਮਰੀਕਾ 'ਚ ਵੀ ਜਿਸ ਤਰ੍ਹਾਂ BBC, ਸੈਰਬੀਨ ਵਗੈਰਾ ਤੁਸੀਂ ਪਹਿਲਾਂ ਵੀ ਸੁਣਦੇ ਰਹੇ ਹੋ, ਹੁਣ ਵੀ ਇਸੇ ਤਰ੍ਹਾਂ ਵਾਇਸ ਆਫ ਅਮਰੀਕਾ ਜਿਹੜਾ ਉਹ ਉਰਦੂ 'ਚ ਵੀ ਆਪਣੀ ਨਸ਼ਰੀਆਤ ਵੀ ਦਿੰਦਾ ਸੀ ਅਤੇ ਪ੍ਰੋਗਰਾਮ ਵੀ ਦਿੰਦਾ ਸੀ, ਅਤੇ ਨਾਲ ਉਹਨਾਂ ਦੀਆਂ ਵੈਬਸਾਈਟਾਂ ਵੀ ਸਨ। ਉਹਨਾਂ ਨੇ ਹੁਣ ਲਾਹੌਰ ਦੇ ਵਿੱਚ ਵੀ ਅਤੇ ਇਸਲਾਮਾਬਾਦ 'ਚ ਵੀ ਅਤੇ ਅਮਰੀਕਾ 'ਚ ਵੀ ਜਿਹੜੇ ਵੀ ਆਪਣੇ ਨੁਮਾਇੰਦੇ ਸਨ ਅਤੇ ਆਪਣੇ ਸਹਾਫੀ ਸਨ, ਉਹਨਾਂ ਛੁੱਟੀਆਂ 'ਤੇ ਘੱਲ ਦਿੱਤਾ। ਉਹਨਾਂ ਨੂੰ ਆਖਿਆ ਹਕੂਮਤ ਦਾ ਜਿਹੜਾ ਸਮਾਨ ਹੈ ਵਾਇਸ ਆਫ ਅਮਰੀਕਾ ਦਾ ਉਹ ਵਾਪਸ ਕਰੋ, ਜਿਹੜਾ ਬੈਚ ਸ਼ੈਜ ਹੈ ਜਾਂ ਜਿਹੜੀ ਵੀ ਉਹਨਾਂ ਦੇ ਕੋਲ ਹੋਰ ਨਿਕਸੁਕ ਹੈ ਉਹ ਵਾਪਸ ਕਰੋ, ਅਤੇ ਅਸੀਂ ਇਸ ਇਦਾਰੇ ਨੂੰ ਫਜ਼ੂਲ ਸਮਝਦੇ ਹੋਇਆ ਬੰਦ ਕਰ ਰਹੇ ਹਾਂ, ਇਹਦੀ ਏਡ ਬੰਦ ਕਰ ਰਹੇ ਹਾਂ। ਮਤਲਬ ਕਿ ਵਾਇਸ ਆਫ ਅਮਰੀਕਾ ਜਿਹੜਾ ਕਈ ਸਾਲਾਂ ਤੋਂ ਚੱਲ ਰਿਹਾ ਸੀ, ਉਹਨੂੰ ਵੀ ਸਦਰ ਟਰੰਪ ਨੇ ਬੰਦ ਕਰ ਛੱਡਿਆ ਕਿ ਇਹ ਫਜ਼ੂਲ ਆਵਾਮ ਦਾ ਪੈਸਾ ਜਿਹੜਾ ਇਸਤੇਮਾਲ ਹੋ ਰਿਹਾ ਇਹਨੂੰ ਅਸੀਂ ਹੁਣ ਨਹੀਂ ਚੱਲਣ ਦੇਣਾ। ਵਾਇਸ ਆਫ ਅਮਰੀਕਾ ਸਿਰਫ ਪਾਕਿਸਤਾਨ ਵਾਸਤੇ ਨਹੀਂ ਸੀ, ਇਹ ਯੂਰਪ 'ਚ ਵੀ ਚੱਲਦਾ ਸੀ। ਕਈ ਜਗ੍ਹਾ ਦੇ ਉੱਤੇ ਇਹਨਾਂ ਦੀਆਂ ਕਈ ਜ਼ੁਬਾਨਾਂ 'ਚ ਨਸ਼ਰੀਆਤ ਆਉਂਦੀਆਂ ਸਨ, ਉਹ ਸਾਰਾ ਕੁਝ ਹੁਣ ਬੰਦ ਹੋ ਜਾਏਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬੜੀ ਹੀ ਸੰਜੀਦਾ ਵੀ ਹੈ ਅਤੇ ਸੰਗੀਨ ਵੀ ਹੈ। ਉਹ ਫਜ਼ਲ ਰਹਿਮਾਨ ਸਾਹਿਬ ਦੀ ਹੈ। ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਕਿਹਾ ਹੈ ਵੀ ਕੀ ਮੁਲਕ ਤਕਸੀਮ ਕਰਨ ਦਾ ਫੈਸਲਾ ਕਰ ਲਿਆ ਗਿਆ, ਮਤਲਬ ਕਿ ਮੁਲਕ ਤੋੜਨ ਦਾ ਫੈਸਲਾ ਕਰ ਲਿਆ ਗਿਆ। ਦੂਸਰੇ ਲਫ਼ਜ਼ਾਂ 'ਚ ਕੀ ਮੁਲਕ ਦਾ ਸੌਦਾ ਕਰ ਛੱਡਿਆ ਜੇ ਕਰ ਛੱਡਿਆ ਹੈ ਤਾਂ ਕਿੰਨੇ ਕੀਤਾ ਅਤੇ ਕਿੱਥੇ ਕੀਤਾ, ਸਾਨੂੰ ਵੀ ਦੱਸ ਦਿਓ। ਕਿਉਂਕਿ ਜਿਹੜੇ ਤੁਸੀਂ ਕੰਮ ਕਰਨ ਡਏ ਹੋ ਤੇ ਇੰਝ ਹੀ ਲੱਗਦਾ ਵੀ ਤੁਸੀਂ ਸੌਦਾ ਕਰ ਛੱਡਿਆ ਮੁਲਕ ਦਾ, ਮੁਲਕ ਤੋੜਨ ਦਾ ਤੁਸੀਂ ਪੱਕਾ ਸੋਚ ਲਿਆ ਹੋਇਆ। ਅਤੇ ਉਹ ਹੁਣ ਫਜ਼ਲ ਰਹਿਮਾਨ ਸਾਹਿਬ ਪੁੱਛਦੇ ਨੇ ਕਿ ਅਗਰ ਤੁਸੀਂ ਵਾਕਿਆ ਹੀ ਕਰ ਲਿਆ ਹੈ ਕੰਮ ਤਾਂ ਫਿਰ ਸਾਨੂੰ ਵੀ ਦੱਸੋ। ਉਹਨਾਂ ਕਿਹਾ ਵੀ ਸਾਰੀ ਜਿਹੜੀ ਖਰਾਬੀ ਦੀ ਜੜ੍ਹ ਹੈ ਉਹ ਜਰਨੈਲ ਨੇ, ਅਤੇ ਧਾਂਦਲੀ ਵੀ ਇਹਨਾਂ ਨੇ ਕੀਤੀ ਹੈ। ਵਜ਼ੀਰ ਆਜ਼ਮ ਸਦਰ ਮੋਹਸਨ ਨਕਵੀ ਇਸ ਮਨਸਬ ਦੇ ਅਹਿਲ ਨਹੀਂ, ਹਰ ਸ਼ਾਖ 'ਤੇ ਉੱਲੂ ਬੈਠਾ, ਅੰਜਾਮੇ ਗੁਲਿਸਤਾਂ ਕੀ ਹੋਏਗਾ, ਇਹ ਫਜ਼ਲ ਰਹਿਮਾਨ ਸਾਹਿਬ ਕਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਟਰੰਪ ਨੂੰ, ਅਗਲੀ ਗੱਲ ਉਹਨਾਂ ਨੇ ਜਿਹੜਾ ਟਰੰਪ ਨੂੰ ਬੰਦਾ ਫੜ ਕੇ ਦਿੱਤਾ ਸੀ ਕਿੱਥੋਂ, ਉਹਨਾਂ ਕਿਹਾ ਜੀ ਟਰੰਪ ਨੂੰ ਬੱਕਰਾ ਪੇਸ਼ ਕੀਤਾ ਇਹਨਾਂ ਨੇ, ਫਜ਼ਲ ਰਹਿਮਾਨ ਸਾਹਿਬ ਕਹਿੰਦੇ ਨੇ, ਅਤੇ ਟਰੰਪ ਖੁਸ਼ ਹੋ ਗਿਆ। ਹਕੂਮਤ ਨੇ ਈਦ ਮਨਾਈ ਹੈ ਆਪਣੀ, ਅਤੇ ਕੱਲ੍ਹ ਆਪਣੀ ਨਜਾਇਜ਼ ਹਕੂਮਤ ਬਚਾਉਣ ਵਾਸਤੇ ਇਹ ਕਿਸੇ ਨੂੰ ਵੀ ਬੱਕਰਾ ਬਣਾ ਕੇ ਪੇਸ਼ ਕਰ ਦੇਣਗੇ। ਉਹਨਾਂ ਨੇ ਕਿਹਾ ਕਿਸੇ ਹੋਰ ਨੂੰ ਵੀ ਝੂਠਾ ਸੱਚਾ ਬੱਕਰਾ ਬਣਾ ਕੇ ਪੇਸ਼ ਕਰ ਦੇਣਗੇ। ਅਤੇ ਇਹ ਹੁਣ ਫਜ਼ਲ ਰਹਿਮਾਨ ਸਾਹਿਬ ਜਿਹੜੇ ਨੇ ਉਹ ਇਹ ਗੱਲ ਕਰ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਜਿਹੜੇ ਮਿਫਤਾ ਇਸਮਾਈਲ ਸਾਹਿਬ ਨੇ, ਉਹਨਾਂ ਨੇ ਹੁਣ ਇਹ ਗੱਲ ਦੱਸੀ ਹੈ ਕਿ ਜਿਹੜੀ ਸ਼ਹਿਬਾਜ਼ ਸ਼ਰੀਫ ਦੀ ਹਕੂਮਤ ਸੀ PDM ਦੀ, ਉਹਦੇ ਵਿੱਚ ਜਿਹੜੇ ਬੁਨਿਆਦੀ ਫੈਸਲੇ ਸਾਰੇ ਸਨ ਉਸ ਵੇਲੇ ਦੇ DG ISI ਕਰਦੇ ਸਨ ਲੈਫਟੀਨੈਂਟ ਜਨਰਲ ਨਦੀਮ ਅੰਜਮ। ਉਹਨਾਂ ਨੇ ਕਿਹਾ ਕਿ IMF ਨਾਲ ਵੀ ਉਹੀ ਮਿਲਦੇ ਸਨ, ਅਤੇ ਤੇਲ ਦੀ ਕੀਮਤ ਕਿੱਥੇ ਰੱਖਣੀ ਉਹ ਵੀ ਉਹੀ ਦੱਸਦੇ ਸਨ। ਉਹਨਾਂ ਕਿਹਾ ਇੱਕ ਵਾਰੀ ਉਹ ਪ੍ਰਾਈਮ ਮਿਨਿਸਟਰ ਹਾਊਸ ਆਏ ਅਤੇ ਉਹਨਾਂ ਨੇ ਆ ਕੇ ਸ਼ਹਿਬਾਜ਼ ਸ਼ਰੀਫ ਨੂੰ ਕਿਹਾ ਵੀ ਤੇਲ ਦੀ ਕੀਮਤ ਵਧਾ ਦਿਓ, ਅਤੇ ਫਿਰ ਉਹਨਾਂ ਦੀ ਗੱਲਬਾਤ ਸੁਣ ਕੇ ਅਤੇ ਤੇਲ ਦੀ ਕੀਮਤ ਜਿਹੜੀ ਉਹ ਵਧਾ ਦਿੱਤੀ ਗਈ। ਅੱਛਾ ਜੀ, ਮੁਮਤਾਜ਼ ਆਲਮਦੀਨ ਮੁਫਤੀ ਅਬਦੁਲ ਬਾਕੀ ਨੂਰਜ਼ਈ ਕੋਇਟਾ ਏਅਰਪੋਰਟ ਦੇ ਉੱਤੇ ਨਾਮਾਲੂਮ ਅਫਰਾਦ ਦੀ ਫਾਇਰਿੰਗ ਨਾਲ ਸ਼ਹੀਦ ਹੋ ਗਏ ਨੇ। ਜਿੰਨੇ ਮੁਹਿੱਬੇ ਵਤਨ ਨੇ ਔਰ ਨਾਲ ਉਲਮਾਏ ਦੀਨ ਨੇ ਜਾਂ ਕੋਈ ਵੀ ਆਮ ਸ਼ਖਸੀਆਤ ਨੇ ਜਿਹੜੇ ਮੁਹਿੱਬੇ ਵਤਨ ਨੇ, ਉਹਨਾਂ ਨੂੰ ਚੁਣ ਕੇ ਕਤਲ ਕੀਤਾ ਜਾ ਰਿਹਾ ਹੈ। ਕੱਲ੍ਹ ਮੁਫਤੀ ਮੁਨੀਰ ਸ਼ਾਕਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ, ਅੱਜ ਮੁਫਤੀ ਅਬਦੁਲ ਬਾਕੀ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਇਹ ਪਤਾ ਨਹੀਂ ਕਿਹੜੇ ਪਾਸੇ ਕੰਮ ਤੁਰ ਪਿਆ। ਅਤੇ ਉਸ ਤੋਂ ਪਹਿਲੇ ਤੁਹਾਨੂੰ ਯਾਦ ਹੈ ਕਿ ਮੌਲਾਨਾ ਹਾਮਿਦੁਲ ਹੱਕ ਨੂੰ ਸ਼ਹੀਦ ਕਰ ਦਿੱਤਾ। ਮਤਲਬ ਇਹ ਹਰ ਦੂਜੇ ਦਿਨ ਇਹ ਕੰਮ ਚੱਲ ਹੀ ਰਿਹਾ। ਔਰ ਉਸ ਤੋਂ ਪਹਿਲੇ ਕੁਲਭੂਸ਼ਣ ਨੂੰ ਜਿਹਨੇ ਫੜਵਾਇਆ ਸੀ, ਉਹ ਜਿਹੜੇ ਮੁਫਤੀ ਸਾਹਿਬ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਹ ਮਾਮਲਾ ਪਤਾ ਨਹੀਂ ਕਿਹੜੇ ਪਾਸੇ ਤੁਰ ਪਿਆ, ਔਰ ਕੋਈ ਇਹਦੇ ਉੱਤੇ ਜਿਹੜਾ ਉਹ ਨਾ ਹੀ ਇਹਦੇ 'ਤੇ ਕੋਈ ਕੰਟਰੋਲ ਕਰਨ ਵਾਲਾ ਹੈ, ਨਾ ਇਹਦੇ ਅੱਗੇ ਕੋਈ ਬੰਨ੍ਹਣ ਵਾਲਾ ਹੈ, ਨਾ ਇਹਨੂੰ ਕੋਈ ਢੱਕਣ ਵਾਲਾ ਹੈ, ਅਤੇ ਨਾ ਇਹ ਮੇਰਾ ਖਿਆਲ ਆਪ ਢੱਕਣਾ ਚਾਹੁੰਦੇ ਨੇ ਸਾਰੇ ਮਾਮਲੇ ਨੂੰ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਇਸ ਵੇਲੇ ਜਦੋਂ ਇੱਕ ਪਾਸੇ ਮੁਲਕ ਜਲ ਰਿਹਾ, ਤਬਾਹੀ ਆ ਰਹੀ ਹੈ, ਹਰ ਪਾਸੇ ਬੰਬ ਧਮਾਕੇ, ਲਾਸ਼ਾਂ, ਬੁਰਾ ਹਾਲ ਹੈ, ਲਾਸ਼ਾਂ ਗਿਣੀਆਂ ਨਹੀਂ ਜਾ ਰਹੀਆਂ। ਮੇਰਾ ਮਤਲਬ ਹੈ ਜਵੇਦ ਚੌਧਰੀ ਆਂਦਾ ਵੀ ਅਜੇ ਤੱਕ 80 ਫੌਜੀ ਸਾਡੇ ਜਿਹੜੇ ਉਹਨਾਂ ਦੇ ਕੋਲ ਨੇ। ਇਹ ਜਵੇਦ ਚੌਧਰੀ ਆਂਦਾ, DG ISPR ਆਂਦੇ ਨੇ ਵੀ ਕੋਈ ਵੀ ਨਹੀਂ ਹੈਗਾ, ਮਤਲਬ ਕਿਸੇ ਨੂੰ ਪਤਾ ਨਹੀਂ। ਅਤੇ ਨਜਮ ਸੇਠੀ ਸਾਹਿਬ ਆਂਦੇ ਨੇ ਵੀ ਕਿਸੇ ਨੂੰ ਪਤਾ ਹੀ ਨਹੀਂ ਕਿੰਨੇ ਬੰਦੇ ਕਿੱਥੇ ਚਲੇ ਗਏ ਨੇ। ਨਜਮ ਸੇਠੀ ਸਾਹਿਬ ਦੇ ਮੁਤਾਬਕ ਸਾਡੇ ਵਾਲਿਆਂ ਨੂੰ ਪਤਾ ਹੀ ਨਹੀਂ ਵੀ ਕਿੰਨੇ ਬੰਦੇ ਸਾਡੇ ਨਾਲ ਲੈ ਗਏ ਨੇ ਜਾਫਰ ਐਕਸਪ੍ਰੈਸ 'ਚੋਂ। ਇੱਕ ਪਾਸੇ ਮੁਲਕ ਦੇ ਵਿੱਚ ਇਹ ਹਾਲਾਤ ਨੇ, ਅੱਜ ਹੀ ਤੁਹਾਨੂੰ ਦੱਸਿਆ ਵੀ 2 ਮੁਫਤੀ ਸਾਹਿਬਾਨ ਜਿਹੜੇ ਉਹ ਸ਼ਹੀਦ ਕਰ ਦਿੱਤੇ ਨੇ, ਅਤੇ ਦੂਜੇ ਪਾਸੇ ਸਦਰ ਆਸਿਫ ਅਲੀ ਜ਼ਰਦਾਰੀ ਸਾਹਿਬ ਪੋਲੋ ਵੇਖਣ ਆਏ ਸਨ,
ਇਹ ਤੁਹਾਡੇ ਸਾਹਮਣੇ ਵੀਡੀਓ ਰੱਖ ਰਹੇ ਹਾਂ, ਉਹ ਲਾਹੌਰ ਦੇ ਵਿੱਚ ਪੋਲੋ ਦੇ ਮੈਚ ਵੇਖ ਰਹੇ ਸਨ, ਉੱਥੇ ਤਾੜੀਆਂ ਵੱਜ ਰਹੀਆਂ ਸਨ। ਇਹ ਬਿਲਕੁਲ ਉਹੀ ਮਾਹੌਲ ਸਾਨੂੰ ਲੱਗਦਾ ਹੈ ਜੋ ਯਾਹਿਆ ਖਾਨ ਕਰ ਰਿਹਾ ਸੀ 71 ਦੇ ਵਿੱਚ। ਇੱਕ ਪਾਸੇ ਮੁਲਕ ਦਾ ਨੁਕਸਾਨ ਹੋ ਰਿਹਾ ਸੀ, ਮੁਲਕ ਟੁੱਟ ਰਿਹਾ ਸੀ, ਤੇ ਯਾਹਿਆ ਖਾਨ ਉਸ ਵੇਲੇ ਰੰਗ ਰਲੀਆਂ ਮਨਾ ਰਿਹਾ ਸੀ। ਇਹ ਜਿਹੜੀ ਮੌਜੂਦਾ ਰਜੀਮ ਹੈ ਇਹ ਵੀ ਉਹੋ ਜਿਹੇ ਕੰਮ ਹੀ ਕਰਦੀ ਸਾਨੂੰ ਨਜ਼ਰ ਆਉਣ ਡਈ ਹੈ। ਮੁਲਕ ਪੂਰੇ ਦੇ ਵਿੱਚ ਫੂੜੀ ਹੈ, ਮਤਲਬ ਕਿ ਸਫੇ ਮਾਤਮ ਵਿਛੀ ਹੈ, ਸਾਡੇ ਕਿੰਨੇ ਸਾਰੇ ਸ਼ਹੀਦ ਹੋ ਗਏ ਨੇ, ਤੇ ਇਹ ਜਿਹੜੇ ਨੇ ਪੋਲੋ ਮੈਚ ਵੇਖਣ ਡਏ ਨੇ, ਇਹਨਾਂ ਨੂੰ ਮੇਰਾ ਖਿਆਲ ਕੋਈ ਲੈਣ ਦੇਣ ਨਹੀਂ ਹੈ ਸਾਰੀ ਗਮ ਨਾਲ। ਤੇ ਉਹ ਫਜ਼ਲੁਰ ਰਹਿਮਾਨ ਸਾਹਿਬ ਫਿਰ ਸਹੀ ਸਵਾਲ ਪੁੱਛਦੇ ਨੇ ਵੀ ਮੁਲਕ ਕੀ ਤੋੜਨ ਦਾ ਫੈਸਲਾ ਕਰ ਲਿਆ ਹੈ? ਅਗਰ ਕਰ ਲਿਆ ਤਾਂ ਸਾਨੂੰ ਵੀ ਦੱਸ ਦਿਓ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।